ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਨਿਊਯਾਰਕ ਸਾਈਡ ਦੇ ਵਿੱਚ ਈਸਟਰਨ ਕੋਸਟ 'ਚ ਜੋ ਸਨੋ ਸਟਾਰਮ ਆਇਆ ਆ ਉਸ ਨੇ ਪੂਰੀ ਤਬਾਹੀ ਮਚਾਈ ਹੋਈ ਹੈਗੀ ਆ। 45 ਸਾਲਾਂ ਦੇ ਪਿਛਲੇ ਇਤਿਹਾਸ ਦੇ ਵਿੱਚ ਸਭ ਤੋਂ ਵਰਸਟ ਜਿਹੜਾ ਇਹ ਸਨੋ ਸਟਾਰਮ ਆ ਇਹ ਆਇਆ ਹੈਗਾ, ਜਿਹਦੇ ਨਾਲ ਹੁਣ ਤੱਕ ਕਹਿੰਦੇ 57 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੈਗੀਆਂ। ਪ੍ਰੀ ਕ੍ਰਿਸਮਸ ਵਿੰਟਰ ਸਟਾਰਮ 'ਚ 27 ਲੋਕ ਇਕੱਲੇ ਵੈਸਟਰਨ ਨਿਊਯਾਰਕ ਦੇ ਵਿੱਚ ਇਸ ਦੇ ਨਾਲ ਮਰੇ ਆ, ਜਿੱਥੇ 43 ਇੰਚ ਜਿਹੜੀ ਸਨੋ ਆ ਉਹ ਪਈ ਹੈਗੀ ਆ। ਤੇ ਬਹੁਤ ਹੀ ਜਿਹੜਾ ਬੈਡ ਇਸ ਵੇਲੇ ਵੈਦਰ ਚੱਲ ਰਿਹਾ, ਤੇ ਇਹ ਵੀ ਲੱਗ ਰਿਹਾ ਕਹਿੰਦੇ ਬਫਲੋ 'ਚ ਇੱਕ ਵਾਰੀ ਫੇਰ ਹੋਰ ਸਨੋ ਜਿਹੜੀ ਆ ਉਹ ਪੈਣ ਜਾ ਰਹੀ ਹੈਗੀ ਆ। ਤੇ ਨਾਰਥ ਈਸਟ ਲੇਕ ਐਰੀ ਤੇ ਲੇਕ ਓਨਟਾਰੀਓ ਜਿਹੜਾ ਇਹਨਾਂ ਦਾ ਜੋ ਇਹ ਏਰੀਆ ਆ, ਇੱਥੇ ਬਹੁਤ ਜ਼ਿਆਦਾ ਅਫੈਕਟ ਹੋਇਆ ਹੈਗਾ। ਕਈ ਲੋਕ ਕਾਰਾਂ ਦੇ ਵਿੱਚ ਮਰੇ ਹੋਏ ਪਾਏ ਗਏ ਆ, ਘਰਾਂ ਦੇ ਵਿੱਚ, ਤੇ ਤੁਰਨ ਦਾ ਤਾਂ ਮਾਹੌਲ ਹੀ ਉੱਥੇ ਹੈ ਨਹੀਂ ਸੀ। ਨੈਸ਼ਨਲ ਵੈਦਰ ਸਰਵਿਸ ਜੋ ਬਫਲੋ ਦੇ ਵਿੱਚ ਹੈਗਾ ਆ, ਉਹ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ 6 ਤੋਂ ਲੈ ਕੇ 12 ਇੰਚ ਤੱਕ ਹੋਰ ਸਨੋ ਪੈ ਸਕਦੀ ਹੈਗੀ ਆ। ਸਟੇਟ ਆਫ ਐਮਰਜੈਂਸੀ ਨਿਊਯਾਰਕ ਦੇ ਇਸ ਏਰੀਏ ਦੇ ਵਿੱਚ ਡਿਕਲੇਅਰ ਕਰ ਦਿੱਤੀ ਗਈ ਆ। ਇੱਕ ਕਾਉਂਟੀ ਦਾ ਤਾਂ ਇੰਨਾ ਬੁਰਾ ਹਾਲ ਹੋਇਆ, ਕਹਿੰਦੇ ਉਹਨਾਂ ਦੇ ਜੋ ਫਾਇਰ ਵਾਲੀਆਂ ਜੋ ਟਰੱਕ ਆ ਜੀ। ਉਹ ਐਮਰਜੈਂਸੀ ਲਈ ਪਹੁੰਚ ਹੀ ਨਹੀਂ ਸਕੇ ਲੋਕਾਂ ਤੱਕ। ਯਾ ਤੇ ਬਹੁਤ ਕੈਨੇਡਾ ਦੇ ਵਿੱਚ ਵੀ ਉਧਰ ਟੋਰਾਂਟੋ ਵਾਲੀ ਸਾਈਡ 'ਚ ਕਾਫੀ ਬੁਰਾ ਹਾਲ ਆ। 60% ਯੂਐਸਏ ਦੀ ਪੋਪੂਲੇਸ਼ਨ ਇਸ ਵਿੰਟਰ ਵੈਦਰ ਐਡਵਾਈਜ਼ਰੀ ਜਾਂ ਵਾਰਨਿੰਗ ਦੇ ਅੰਡਰ ਇਸ ਟਾਈਮ ਹੈਗੀ ਆ। ਤੇ 1 ਲੱਖ ਤੋਂ ਵੱਧ ਕਸਟਮਰ ਬਿਜਲੀ ਤੋਂ ਬਿਨਾਂ ਆ ਈਸਟ ਕੋਸਟ ਦੇ ਵਿੱਚ। ਸੋ ਤੁਸੀਂ ਦੇਖੋ ਵੀ ਜਦੋਂ ਇੰਨੀ ਜ਼ਿਆਦਾ ਸਨੋ ਪੈਂਦੀ ਹੋਵੇ, ਇੰਨੀ ਠੰਡ ਹੋਵੇ, ਕਈ ਜਗ੍ਹਾ ਤੇ -25 ਡਿਗਰੀ ਟੈਂਪਰੇਚਰ ਪਹੁੰਚਿਆ ਸੀ, ਤੇ ਫਿਰ ਬੰਦੇ ਨੇ ਉੱਥੇ ਜਿਹੜਾ ਸਰਵਾਈਵ ਉਹ ਕਿੱਦਾਂ ਕਰਨਾ ਹੈਗਾ। ਬਾਰ-ਬਾਰ ਆਪਾਂ ਕਹਿ ਰਹੇ ਹਾਂ ਵੀ ਜਿਹੜੇ ਖਾਸ ਕਰਕੇ ਟਰੱਕਰਸ ਉਸ ਸਾਈਡ ਜਾ ਰਹੇ ਆ ਉਧਰ ਨਾ ਜਾਇਓ, ਜਾਂ ਮੇਕ ਸ਼ੋਰ ਕਰਿਓ। ਤੇ ਹੋਰ ਵੀ ਜੇ ਕੋਈ ਸਾਡਾ ਸਰੋਤਾ ਈਸਟ ਕੋਸਟ ਤੋਂ ਇਹਦੇ ਬਾਰੇ ਅਪਡੇਟ ਦੇਣਾ ਚਾਹੁੰਦਾ ਹੈ ਨਿਊਯਾਰਕ ਬਫਲੋ ਸਾਈਡ ਤੋਂ, ਜਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 'ਚ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ 408 272 5200 ਤੇ ਕਾਲ ਕਰਕੇ ਅਪਡੇਟ ਦੇ ਸਕਦੇ ਹੋ। ਯਾ ਸੋ ਕਾਫੀ ਜਿਹੜੀ ਉਹ ਮਾੜੀ ਸਥਿਤੀ ਜਿਹੜੀ ਆ ਉਹ ਉੱਥੇ ਚੱਲ ਰਹੀ ਆ। ਇੱਦਾਂ ਦਾ ਵਨਸ ਇਨ ਏ ਜਨਰੇਸ਼ਨ ਵਾਲਾ ਇਹ ਜਿਹੜਾ ਆਖਿਆ ਜਾ ਰਿਹਾ ਆ ਹਰਜੋਤ ਸਿੰਘ ਜੀ, ਵੀ ਇੰਨਾ ਭੈੜਾ ਜਿਹੜਾ ਆ ਉਹ ਇਸ ਟਾਈਮ ਸਥਿਤੀ ਬਣੀ ਪਈ ਹੈਗੀ ਆ। ਸੋ ਹੁਣ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਬਣਨਾ। ਲੋਕਾਂ ਨੂੰ ਸਾਰਿਆਂ ਨੂੰ ਇਹੀ ਸਲਾਹ ਜਿਹੜੀ ਉਹ ਦਿੱਤੀ ਜਾ ਰਹੀ ਆ ਵੀ ਭਾਈ ਤੁਸੀਂ ਆਪੋ ਆਪਣੇ ਅੰਦਰ ਰਹੋ। ਕਈ ਥਾਵਾਂ ਦੇ ਉੱਤੇ ਬਿਜਲੀ ਵੀ ਜਿਹੜੀ ਉਹ ਚਲੀ ਗਈ ਆ, ਜਿਸ ਕਰਕੇ ਹੋਰ ਵੀ ਸਥਿਤੀ ਮਾੜੀ ਹੁੰਦੀ ਜਾ ਰਹੀ ਆ। ਬਹੁਤ ਸਾਰੇ ਸੂਬਿਆਂ ਦੇ ਵਿੱਚ ਸਟੇਟ ਆਫ ਐਮਰਜੈਂਸੀ ਲੱਗੀ ਹੋਈ ਹੈ। ਜਿੱਦਾਂ ਤੁਸੀਂ ਦੱਸਿਆ ਵੀ ਐਮਰਜੈਂਸੀ ਜਿਹੜੇ ਰਾਹਤ ਕਾਰਜ ਵਾਲੇ ਹੁੰਦੇ ਆ, ਫਾਇਰ ਫਾਈਟਰਸ ਆ, ਉਹ ਵੀ ਆਪਣੀਆਂ ਥਾਵਾਂ ਦੇ ਉੱਤੇ ਨਹੀਂ ਪਹੁੰਚ ਸਕੇ ਤਾਂ ਜੋ ਲੋਕਾਂ ਦੀ ਮਦਦ ਕਰ ਸਕਣ। ਐਰੀ ਕਾਉਂਟੀ ਜਿਹੜੀ ਆ ਉੱਥੇ 12,000 ਲੋਕ ਇਸ ਟਾਈਮ ਬਗੈਰ ਬਿਜਲੀ ਤੋਂ ਨੇ, ਤੇ ਇਹ ਲਗਾਤਾਰ ਠੰਡ ਦਾ ਪ੍ਰਕੋਪ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ ਆ। ਸਾਰੇ ਹੀ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਇੰਨੀ ਬਰਫ਼ਬਾਰੀ ਕਦੀ ਵੀ ਜਿਹੜੀ ਉਹ ਨਹੀਂ ਦੇਖੀ ਗਈ, ਤੇ ਡੈਡਲੀਐਸਟ ਜਿਹੜਾ ਇਸ ਸਨੋ ਸਟਾਰਮ ਨੂੰ ਆਖਿਆ ਜਾ ਰਿਹਾ ਪਿਛਲੇ 50 ਸਾਲਾਂ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਭਿਆਨਕ ਜਿਹੜਾ ਇਹ ਸਟਾਰਮ ਆ ਚੁੱਕਾ ਹੈਗਾ ਆ। ਜੀ। ਸੋ